ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਅਸੀਂ ਪਿੰਡ ਦੇ ਰਹਿਣ ਵਾਲੇ ਲੋਕ ਹਾਂ, ਅਸੂਲਾਂ ਦੇ ਮਾਰੇ ਹੋਏ ਲੋਕ। ਸਾਡੀਆਂ ਮੁਖਾਲਫਤਾਂ ਦਾ ਹਰ ਰੰਗ ਵਾਜ਼ਿਹ ਤੇ ਸਾਫ਼ ਹੁੰਦਾ ਹੈ, ਕੋਈ ਮੁਨਾਫਕਤ ਨਹੀਂ। ਜਿਹਦੇ ਨਾਲ ਹਾਂ ਮਰਨ ਤੀਕਰ ਉਹਦੇ ਮੋਢੇ ਨਾਲ ਮੋਢਾ ਲਾ ਖਲੋਤੇ ਰਹਿੰਦੇ ਹਾਂ। ਜਿਹੜਾ ਮੁਖਾਲਫ ਹੈ ਉਹਦੀ ਮੁਖਾਲਫਤ ਇੱਕ ਤੇ ਹੱਥ ਮਾਰ ਕੇ ਕਰਨਾ ਹੀ ਸਾਡੀ ਰਹਿਤਲ ਦਾ ਅਸੂਲ ਹੈ। ਯਾਰੀ ਹੈ ਤਾਂ ਕੋਈ ਅਸੂਲ ਨਹੀਂ, ਜਾਨ ਤੇ ਦਿਲ ਕੱਢ ਕੇ ਵਾਰ ਦੇਣੇ ਆ। ਪਰ ਜੇਕਰ ਦੁਸ਼ਮਣੀ ਹੈ ਫਿਰ ਅਸੀਂ ਇਸ ਬਕਵਾਸ ਦੀ ਰੱਜ ਕੇ ਮੁਖਾਲਫਤ ਕਰਦੇ ਹਾਂ ਕਿ ਜੱਗ ਤੇ ਮੁਹੱਬਤ ਵਿੱਚ ਸਭ ਕੁਝ ਜਾਇਜ਼ ਹੈ। ਸਾਡੇ ਪੰਜਾਬ ਦੀ ਰਹਿਤਲ ਦਾ ਇਹ ਮੁੱਢਲਾ ਅਸੂਲ ਨਹੀਂ। ਅਸੀਂ ਮਾੜੇ ਦੁਸ਼ਮਣ ਉੱਤੇ ਹਮਲਾ ਕਰਨਾ, ਉਹਨੂੰ ਡਸ ਪਹੁੰਚਾਉਣਾ ਬੇਗੈਰਤੀ ਸਮਝਦੇ ਹਾਂ। ਇਹ ਸਾਡਾ ਅਸੂਲ ਨਹੀਂ ਕਿ ਤਾਕਤ ਆ ਜਾਵੇ ਅਤੇ ਅਸੀਂ ਹਰ ਅਸੂਲ ਭੁੱਲ ਜਾਈਏ। ਇਕਤਦਾਰ ਅਤੇ ਇਖਤਿਆਰ ਦੇ ਨਸ਼ੇ ਵਿੱਚ ਚੂਰ ਹੋ ਕੇ ਆਪਣੇ ਆਪ ਨੂੰ ਫਰੂਨਹਾਰ ਖੁਦਾ ਸਮਝ ਲਈਏ। ਬੇਲੀਓ, ਉਹ ਪੰਜਾਬੀ ਹੋ ਹੀ ਨਹੀਂ ਸਕਦਾ ਜਿਹੜਾ ਦੁਸ਼ਮਣੀ ਅੰਦਰ ਅਸੂਲਾਂ ਦਾ ਕਾਇਲ ਨਾ ਹੋਵੇ। ਉਹਦੇ ਪਿਛੋਕੜ ਵਿੱਚ ਜ਼ਰੂਰ ਕੋਈ ਨਾ ਕੋਈ ਹਰਾਮ ਟੋਪੀ ਹੋਵੇਗੀ। ਪਤਾ ਕਰਾਓ ਕਿ ਕਿੱਥੇ, ਕਦੋਂ ਅਤੇ ਕਿਵੇਂ ਉਹਦੇ DNA 'ਚ ਫਰਕ ਆਇਆ। ਮੇਰੇ ਜਾਣਨ ਵਾਲੇ ਨੂੰ ਪਤਾ ਹੈ ਕਿ ਮੈਂ ਅਹਿਮਦਨਗਰ ਚੱਠਾ ਪਿੰਡ ਦਾ ਰਹਿਣ ਵਾਲਾ ਹਾਂ। ਵਾਲਦ ਸਾਹਿਬ ਜਮਾਤ ਇਸਲਾਮੀ ਦੀ ਸਿਆਸਤ ਕਰਦੇ ਸਨ ਅਤੇ ਮੈਂ ਭੱਟੋ ਸਾਹਿਬ ਦੀ ਪੀਪਲ ਪਾਰਟੀ ਦਾ ਇਸ ਇਲਾਕੇ 'ਚ ਮੁੱਢ ਬਣਨ ਵਾਲੇ 'ਚੋਂ ਇੱਕ ਸਾਂ। ਮੈਦਾਨੇ ਅਮਲ ਦੀ ਸਿਆਸਤ ਕੀਤੀ ਤਾਂ ਸੀਨਾ ਠੋਕ ਕੇ ਕੀਤੀ। ਮਾੜੇ ਬੰਦੇ ਨਾਲ ਖਲੋਣਾ ਅਤੇ ਮਾੜਿਆਂ ਦੀ ਗੱਲ ਕਰਨਾ ਹੀ ਮੇਰਾ ਸ਼ੇਵਾ ਸੀ। ਇੱਥੇ ਮੇਰੇ ਮੁਖਾਲਫ ਆਮਨਾ ਚੱਠਾ ਹੋਰੀ ਸਨ। ਮੈਂ ਉਹਨਾਂ ਦੇ ਖਿਲਾਫ ਇਲੈਕਸ਼ਨ ਵੀ ਲੜਿਆ ਅਤੇ ਮੁਖਾਲਫਤ ਵੀ ਡਟ ਕੇ ਕੀਤੀ। ਪਰ ਅਸੂਲਾਂ ਦੇ ਮੁੱਢ ਉੱਤੇ ਖਲੋ ਕੇ, ਅਸੂਲਾਂ 'ਤੇ ਪਹਿਰਾ ਦੇ ਕੇ ਸਵਾਦ ਉਦੋਂ ਹੀ ਆਉਂਦਾ ਹੈ ਜਦੋਂ ਤੁਹਾਡਾ ਮੁਖਾਲਫ ਵੀ ਹਲਾਲਦਾ ਹੋਵੇ ਅਤੇ ਮੁਖਾਲਫਤ ਕਰਦਿਆਂ ਅਸੂਲਾਂ ਦੀ ਮਿੱਟੀ ਨਾ ਛੱਡੇ। ਆਮਨਾ ਚੱਠਾ ਹੋਰਾਂ ਨਾਲ ਬਹੁਤ ਇਖਤਲਾਫ ਰਿਹਾ, ਪਰ ਆਫਰੀਨ ਨੇ ਇਸ ਖਾਨਦਾਨ 'ਤੇ ਕਿ ਇਹਨਾਂ ਕਦੇ ਕਿਸੇ ਮਰਲੇ 'ਤੇ ਕੋਈ ਅਜਿਹੀ ਹਰਕਤ ਨਹੀਂ ਕੀਤੀ ਜਿਹਦੇ ਨਾਲ ਉਹਨਾਂ ਦੇ ਛੋਟੇ ਹੋਣ 'ਤੇ ਸ਼ੱਕ ਗੁਜ਼ਰੇ। ਉਹ ਤਗੜੇ ਸਨ, ਅਫਸਰਸ਼ਾਹੀ ਜੋ ਉਹਨਾਂ ਦੀ ਚੱਲਦੀ ਸੀ, ਥਾਣਾ ਕਚਹਿਰੀ ਹਮੇਸ਼ਾ ਉਹਨਾਂ ਦੇ ਨਾਲ ਰਿਹਾ, ਪਰ ਉਹਨਾਂ ਕੋਈ ਅਜਿਹੀ ਹਰਕਤ ਨਹੀਂ ਕੀਤੀ ਜਿਹਦੇ ਉੱਤੇ ਮੈਂ ਅੱਜ ਉਮਰ ਦੇ ਇਸ ਹਿੱਸੇ 'ਚ ਆਖਾਂ ਕਿ ਮੈਨੂੰ ਮੁਖਾਲਫ ਛੋਟਾ ਜਾਂ ਕਮੀਨਾ ਮਿਲਿਆ। ਮੈਂ ਹਮੇਸ਼ਾ ਇਸ ਟੱਬਰ ਦੇ ਮਰਦਾਂ ਨੂੰ ਮਰਦ ਵੇਖਿਆ। ਉਹਨਾਂ ਅਜਿਹਾ ਕੋਈ ਕੰਮ ਕਦੀ ਨਹੀਂ ਕੀਤਾ ਜਿਹਦੇ ਨਾਲ ਉਹਨਾਂ ਉੱਤੇ ਕੋਈ ਹਰਫ ਆਇਆ ਹੋਵੇ। ਉਹਨਾਂ ਮੁਖਾਲਫਤ ਦੀ ਇੱਜ਼ਤ ਕੀਤੀ ਅਤੇ ਮਰਦਾਂ ਵਾਂਗੂ ਮੁਖਾਲਫਤ ਨਿਭਾਈ। ਇਕਤਦਾਰ ਵਿੱਚ ਆਏ ਅਤੇ ਫਿਰ ਵੀ ਹਰਾਮਖੋਰੀ ਦੀ ਖੇਰ ਹੀ ਖਾਧੀ। ਸਿਆਸਤ ਕੀਤੀ, ਆਪਣਾ ਡੇਰਾ ਚਲਾਇਆ। ਇਹ ਸਭ ਖਰਚੇ ਪਿਓ ਦਾਦੇ ਦੀ ਜਾਇਦਾਦ ਵੇਚ ਕੇ ਕੀਤੇ। ਨਾ ਕੋਈ ਕਬਜ਼ਾ, ਨਾ ਕਿਸੇ ਮਾੜੇ ਦਾ ਹੱਕ ਹੋਇਆ। ਹਕੂਮਤ 'ਚ ਰਹਿ ਕੇ ਵੀ ਕੋਈ ਕਰਪਸ਼ਨ ਜਾਂ ਬਦਨਾਮੀ ਨਹੀਂ ਲਈ। ਉਹਨਾਂ ਦੇ ਬਦਤਰੀਨ ਮੁਖਾਲਫ ਵੀ ਆਮਨਾ ਚੱਠਾ ਹੋਰਾਂ ਨੂੰ ਮਿਸਟਰ ਕਲੀਨ ਆਖਦੇ ਰਹੇ। ਮੈਂ ਖੁਦ ਵੀ ਉਹਨਾਂ ਦੀ ਮੁਖਾਲਫਤ ਕੀਤੀ ਅਤੇ ਨਜ਼ਰੀਏ ਦੀ ਬੁਨਿਆਦ ਉੱਤੇ ਕੀਤੀ, ਜੋ ਸਿਆਸਤ ਦਾ ਮੁੱਢਲਾ ਅਸੂਲ ਹੈ। ਮੈਂ ਅੱਜ ਵੀ ਗਵਾਹੀ ਦਿੰਦਾ ਹਾਂ ਕਿ ਚੱਠਾ ਫੈਮਿਲੀ ਵਿੱਚ ਕੋਈ ਅਜਿਹੀ ਖਰਾਬੀ ਨਹੀਂ ਜਿਹਦੇ ਭਾਰੋਂ ਉਹਨਾਂ ਉੱਤੇ ਇਲਜ਼ਾਮ ਲਾਇਆ ਜਾ ਸਕੇ ਕਿ ਉਹਨਾਂ ਦੇ ਕਿਸੇ ਮੁੰਡੇ ਆਪਣੇ ਪਿਓ ਦਾਦੇ ਦੇ ਨਾਂ ਖਰਾਬ ਕੀਤਾ ਹੋਵੇ। ਅੱਜ ਅਹਿਮਦ ਚੱਠਾ ਸਿਆਸਤ ਕਰ ਰਿਹਾ ਹੈ। ਮੈਂ ਉਹਨੂੰ ਆਪਣਾ ਬਰਖੁਰਦਾਰ ਸਮਝਦਾ ਹਾਂ, ਪਰ ਉਹਨੇ ਆਪਣੇ ਪਿਓ ਦੀ ਪੱਗ ਨੂੰ ਨੀਵਾਂ ਨਹੀਂ ਪੈਣ ਦਿੱਤਾ। ਅਸੂਲਾਂ 'ਤੇ ਕਦੇ ਸੌਦੇਬਾਜ਼ੀ ਨਹੀਂ ਕੀਤੀ ਅਤੇ ਨਾ ਹੀ ਕਿਧਰੇ ਆਪਣੇ ਕਿਰਦਾਰ ਨੂੰ ਦਾਗਦਾਰ ਕੀਤਾ। ਇਹ 15 ਅਗਸਤ ਦੀ ਗੱਲ ਹੈ ਕਿ ਮੇਰੇ ਪਿੰਡ ਅਹਿਮਦਨਗਰ ਚੱਠਾ ਵਿੱਚ ਕੋਈ 150-200 ਪੁਲਿਸ ਵਾਲੇ ਆਪਣੇ ਅਤੇ ਆਮਨਾ ਚੱਠਾ ਹੋਰਾਂ ਦੀ ਹਵੇਲੀ ਘੇਰ ਲਈ। ਇਹ ਉਹ ਹਵੇਲੀ ਹੈ ਜਿਹੜੀ ਕਿਆਮੇ ਪਾਕਿਸਤਾਨ ਲਈ ਇਸ ਇਲਾਕੇ ਦਾ ਮਰਕਜ਼ ਰਹੀ। ਆਮਨਾ ਚੱਠਾ ਹੋਰਾਂ ਦੇ ਪਿਓ ਦਾਦੇ ਨੇ ਇਸ ਹਵੇਲੀ ਨੂੰ ਮੁਸਲਮਾਨਾਂ ਦੀ ਠਾਰ ਬਣਾਇਆ ਸੀ। ਇਸ ਹਵੇਲੀ ਦੀ ਅਹਿਮੀਅਤ ਇਸ ਕਰਕੇ ਨਹੀਂ ਕਿ ਇੱਥੇ ਕੌਮੀ ਅਸੈਂਬਲੀ ਦਾ ਸਾਬਕ ਸਪੀਕਰ ਰਹਿੰਦਾ ਹੈ। ਇਹ ਹਵੇਲੀ ਇਸ ਕਰਕੇ ਅਹਿਮ ਅਤੇ ਕਾਬਲ ਇੱਜ਼ਤ ਹੈ ਕਿ ਇਹ ਤਹਿਰੀਕੇ ਪਾਕਿਸਤਾਨ ਦਾ ਮੁੱਢ ਸੀ। ਵੰਡ ਤੋਂ ਪਹਿਲਾਂ ਇਲਾਕੇ ਦੇ ਮੁਸਲਮਾਨ ਜਦ ਵੀ ਸਿੱਖਾਂ, ਹਿੰਦੂਆਂ ਜਾਂ ਅੰਗਰੇਜ਼ਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੁੰਦੇ ਅਤੇ ਇੱਥੇ ਆ ਕੇ ਪਨਾਹ ਲੈਂਦੇ। ਇਹ ਹਵੇਲੀ ਇਸ ਇਲਾਕੇ ਦੇ ਮੁਸਲਮਾਨਾਂ ਦੀ ਪਹਿਚਾਣ ਸੀ। ਆਮਨਾ ਚੱਠਾ ਹੋਰਾਂ ਦੇ ਅੱਬਾ ਜੀ ਸਲਾਹੁਦੀਨ ਚੱਠਾ ਮਰਹੂਮ ਹੋਰੀ ਤਹਿਰੀਕੇ ਪਾਕਿਸਤਾਨ ਦੇ ਵੱਡੇ ਆਗੂਆਂ 'ਚੋਂ ਇੱਕ ਸਨ। ਮੌਲਾਨਾ ਜ਼ਫਰ ਅਲੀ ਖਾਨ ਸਮੇਤ ਤਹਿਰੀਕੇ ਪਾਕਿਸਤਾਨ ਦੇ ਵੱਡੇ ਲੋਕ ਇਸ ਹਵੇਲੀ ਵਿੱਚ ਆ ਕੇ ਠਹਿਰਦੇ ਰਹੇ। ਇਸ ਤਾਰੀਖੀ ਹਵੇਲੀ ਨੂੰ ਪੁਲਿਸੀਆਂ ਘੇਰ ਲਿਆ। ਪੌੜੀਆਂ ਅਤੇ ਬੂਹੇ ਤੋੜਨ ਵਾਲਾ ਸਮਾਨ ਉਹ ਲੋਕ ਨਾਲ ਲੈ ਕੇ ਆਏ ਸਨ। ਮੇਰੇ ਇਲਮ ਮੁਜਬ ਉਸ ਵੇਲੇ ਆਮਨਾ ਚੱਠਾ ਹੋਰੀ ਗੁਜਰਾਂਵਾਲੇ ਕਿਸੇ ਡਾਕਟਰ ਕੋਲ ਸਨ। ਉਹਨਾਂ ਨੂੰ ਜਦ ਇਤਲਾਹ ਮਿਲੀ ਤਾਂ ਉਹਨਾਂ ਹਵੇਲੀ ਦੇ ਬੂਹੇ ਖੋਲ੍ਹ ਕੇ ਪੁਲਿਸ ਵਾਲਿਆਂ ਲਈ ਰੋਟੀ ਪਾਣੀ ਦਾ ਆਖਿਆ। ਨਾਲ ਹੀ ਇਹ ਵੀ ਆਖਿਆ ਕਿ ਜੇ ਮੈਨੂੰ ਗ੍ਰਿਫਤਾਰ ਕਰਨਾ ਮਕਸੂਦ ਹੈ ਤਾਂ ਦੱਸੋ, ਮੈਂ ਆਪ ਹਾਜ਼ਰ ਹੋ ਜਾਣਾ ਵਾ। ਮੈਨੂੰ ਇਸ ਗੱਲ ਦਾ ਪਤਾ ਹੈ ਕਿ ਪੁਲਿਸੀਆਂ ਇਸ ਕਰਕੇ ਹਵੇਲੀ 'ਤੇ ਛਾਪਾ ਮਾਰਿਆ ਹੈ ਕਿ ਆਮਨਾ ਚੱਠੇ ਹੋਰਾਂ 'ਤੇ ਉਹਨਾਂ ਦੇ ਪੁੱਤਰ ਅਹਿਮਦ ਚੱਠਾ ਨੇ ਆਪਣੀ ਕਈ ਸੌ ਸਾਲ ਪੁਰਾਣੀ ਜ਼ਮੀਨ ਪਲਾਟ ਬਣਾ ਕੇ ਵੇਚ ਲਈ ਹੈ। ਖੈਰ, ਇਹ ਤਾਂ ਐਂਟੀ ਕਰਪਸ਼ਨ ਦਾ ਦਾਅਵਾ ਹੈ, ਜਿਹੜੀ ਆਪ ਕਰਪਸ਼ਨ ਦਾ ਸਭ ਤੋਂ ਵੱਡਾ ਗੜ੍ਹ ਹੈ। ਇਸ ਐਂਟੀ ਕਰਪਸ਼ਨ ਦੇ ਮਗਰਮੱਛਾਂ ਨੂੰ ਉਹ ਜ਼ਮੀਨ ਤਾਂ ਨਜ਼ਰ ਆ ਗਈ ਜਿਹੜੀ ਕਈ ਸਦੀਆਂ ਤੋਂ ਇਸ ਖਾਨਦਾਨ ਦੇ ਕੋਲ ਹੈ, ਅਤੇ ਉਹ ਸੁਸਾਇਟੀਆਂ ਨਜ਼ਰ ਨਹੀਂ ਆਈਆਂ ਜਿਹੜੀਆਂ ਗੁਜਰਾਂਵਾਲਾ ਜਾਂ ਲਾਹੌਰ ਅੰਦਰ ਸਰਕਾਰੀ ਜ਼ਮੀਨਾਂ ਉੱਤੇ ਕਬਜ਼ਾ ਕਰਕੇ ਮਾੜਿਆਂ ਦਾ ਹੱਕ ਮਾਰ ਕੇ ਅੱਜ ਉਹ ਫਾਈਲਾਂ ਬਣਾ ਕੇ ਵੇਚ ਰਹੀਆਂ ਨੇ।
ਜਿਨ੍ਹਾਂ ਦਾ ਨਾ ਤਾਂ ਕਿਤੇ ਪਲਾਟ ਨਾਲ ਤਾਲੁਕ ਹੈ ਤੇ ਨਾ ਹੀ ਕਿਤੇ ਸਰਕਾਰੀ ਮਨਜ਼ੂਰੀ ਨਾਲ ਵਾਸਤਾ। ਬੇਲੀਓ, ਸੱਚੀ ਗੱਲ ਇਹ ਹੈ ਕਿ ਹਾਮਿਦ ਚੱਠੇ ਹੋਰਾਂ ਨੂੰ ਉਹਨਾਂ ਦੇ ਪੁੱਤਰ ਅਹਿਮਦ ਚੱਠਾ ਦੀ ਤਹਿਰੀਕੇ ਇਨਸਾਫ ਨਾਲ ਖਲੋਣ ਦੀ ਸਜ਼ਾ ਦਿੱਤੀ ਜਾ ਰਹੀ ਹੈ। ਅਹਿਮਦ ਚੱਠਾ ਜਿੱਥੇ ਖਲੋਤਾ ਹੈ ਉਸ ਥਾਵੇਂ ਖਲੋਣਾ ਅੱਜ ਗੁਨਾਹ ਸਮਝਿਆ ਜਾ ਰਿਹਾ ਹੈ। ਪੂਰੀ ਦੀ ਪੂਰੀ ਰਿਆਸਤੀ ਮਸ਼ੀਨਰੀ ਨੂੰ ਇਸ ਪਾਸੇ ਖਲੋਣ ਵਾਲਿਆਂ ਨੂੰ ਤੋੜਨ ਦੇ ਕੰਮ ਉੱਤੇ ਲਾ ਦਿੱਤਾ ਗਿਆ ਹੈ। ਜਿਹੜਾ ਨਹੀਂ ਟੁੱਟਦਾ ਉਹਦੇ ਨਾਲ ਇਹੋ ਹੀ ਸਲੂਕ ਕੀਤਾ ਜਾਂਦਾ ਹੈ ਜੋ ਚੋਰੀ ਪਰਵੇਜ਼ ਨਾਲ ਕੀਤਾ ਗਿਆ ਹੈ। ਹੁਣ ਹਾਮਿਦ ਚੱਠਾ ਨਾਲ ਕੀਤਾ ਜਾ ਰਿਹਾ ਹੈ। ਮੈਂ ਉਹਨਾਂ ਦਾ ਮੁਖਾਲਫ ਹੋ ਕੇ ਵੀ ਇਹ ਗਵਾਹੀ ਦਿੰਦਾ ਹਾਂ ਕਿ ਨਾ ਹਾਮਿਦ ਚੱਠਾ ਹੋਰਾਂ ਨੇ ਤੇ ਨਾ ਹੀ ਅਹਿਮਦ ਚੱਠਾ ਨੇ ਕਦੀ ਵੀ ਕੋਈ ਅਜਿਹੀ ਹਰਕਤ ਨਹੀਂ ਕੀਤੀ ਜਿਹਦੇ ਨਾਲ ਉਹਨਾਂ ਦੇ ਪਿਓ ਦਾਦੇ ਨੂੰ ਲੀਕ ਲੱਗੇ। ਉਹਨਾਂ ਪਿੰਡ ਦੀ ਹਰ ਧੀ ਭੈਣ ਨੂੰ ਆਪਣੀ ਪੱਤ ਸਮਝਿਆ ਤੇ ਹਰ ਘਰ ਦੀ ਦਹਲੀਜ਼ ਨੂੰ ਆਪਣੀ ਪੱਗ ਦਾ ਮਾਣ ਦਿੱਤਾ। ਇਸ ਧਰਤੀ ਦੇ ਗੈਰਤਮੰਦ ਦੀ ਪਹਿਚਾਣ ਇਹੋ ਹੀ ਹੈ। ਸੱਜਣੋ, ਦੁਸ਼ਮਣੀ ਕਰੋ, ਦੁਸ਼ਮਣਦਾਰੀ ਵੀ ਮਾੜੀ ਗੱਲ ਨਹੀਂ, ਪਰ ਇਹ ਖਿਆਲ ਜ਼ਰੂਰ ਰੱਖੋ ਕਿ ਇਸ ਧਰਤੀ ਦਾ ਸੁੱਚਾ ਖੂਨ ਕਦੀ ਉਹ ਹਰਕਤਾਂ ਨਹੀਂ ਕਰਦਾ ਜਿਹੜੀਆਂ ਬਗੈਰਤਾਂ ਦਾ ਵਸਬ ਹੋਣ। ਕਿਸੇ ਦੇ ਘਰ ਦਾ ਬੂਹਾ ਟੱਪਣਾ, ਕੰਧ ਟੱਪਣੀ ਜਾਂ ਫਿਰ ਤਾਕਤ ਰੱਖਦੇ ਹੋਇਆਂ ਆਪਣੇ ਮੁਖਾਲਫ ਨੂੰ ਨਿਸ਼ਾਨਾ ਬਣਾਉਣਾ ਪੰਜਾਬ ਦੀ ਧਰਤੀ ਦੇ ਖਾਲਸ ਪੁੱਤਰਾਂ ਦਾ ਤੌਰ ਤਰੀਕਾ ਨਹੀਂ। ਸੋ ਮੈਂ ਮੋਹਸਿਨ ਨਕਵੀ ਸਣੇ ਹਰ ਨਿਗਰਾਨ ਨੂੰ ਆਖਾਂਗਾ ਕਿ ਤੁਸੀਂ ਆਪਣਾ ਨਾਂ ਕਿਉਂ ਖਰਾਬ ਕਰ ਰਹੇ ਹੋ। ਚੋਰਾਂ ਨੂੰ ਫੜੋ, ਡਾਕਿਆਂ ਉੱਤੇ ਹੱਥ ਪਾਓ, ਸਿਰਫ ਨੂਨ ਲੀਗ ਦੇ ਮੁਖਾਲਫਾਂ ਨੂੰ ਜਾਂ ਪੀਟੀਆਈ ਨਾਲ ਤਾਲੁਕ ਰੱਖਣ ਵਾਲਿਆਂ ਨੂੰ ਨਿਸ਼ਾਨੇ 'ਤੇ ਰੱਖ ਕੇ ਆਪਣਾ ਆਪ ਕਿਉਂ ਗੰਦਾ ਕਰ ਰਹੇ ਹੋ। ਮੈਂ ਵਜ਼ੀਰ ਆਲਾ ਪੰਜਾਬ ਮੋਹਸਿਨ ਨਕਵੀ ਤੇ ਆਈ ਦੀ ਪੰਜਾਬ ਤੋਂ ਮੰਗ ਕਰਦਾ ਹਾਂ ਕਿ ਐਂਟੀ ਕਰਪਸ਼ਨ ਗੁਜਰਾਂਵਾਲਾ ਤੇ ਲਾ ਕਾਨੂੰਨੀ ਦਾ ਮੁਜ਼ਾਹਰਾ ਕਰਨ ਵਾਲੀ ਗੁਜਰਾਂਵਾਲੇ ਪੁਲਿਸ ਨੂੰ ਇਬਰਤ ਦਾ ਨਿਸ਼ਾਨ ਬਣਾ ਦਿਓ ਤਾਂ ਜੇ ਆਇੰਦਾ ਕਿਸੇ ਨੂੰ ਅਜਿਹੀ ਹਰਕਤ ਕਰਨ ਦੀ ਜ਼ਰੂਰਤ ਨਾ ਹੋਵੇ। ਤੁਸੀਂ ਆਪ ਸਮਝਦਾਰ ਹੋ ਤੇ ਦੁਨੀਆ ਵੇਖੀਏ ਜਿਸ ਰਿਆਸਤ ਦੇ ਇਦਾਰੇ ਕਿਸੇ ਖਾਸ ਸਿਆਸੀ ਤਾਕਤ ਦੇ ਆਲਾਕਾਰ ਬਣ ਜਾਣ ਜਾਂ ਫਿਰ ਉਹ ਆਪਣੀਆਂ ਮੁੱਢਲੀਆਂ ਜ਼ਿੰਮੇਵਾਰੀਆਂ ਭੁੱਲ ਕੇ ਸਿਆਸੀ ਏਜੰਡੇ ਨੂੰ ਅਵਲ ਤੇ ਆਖਰ ਜਾਣ ਲੈਣ ਤਾਂ ਫਿਰ ਰਿਆਸਤ ਕਮਜ਼ੋਰ ਹੁੰਦੀ ਹੈ। ਅੱਜ ਅਸੀਂ ਵੇਖ ਰਹੇ ਹਾਂ ਕਿ ਸਾਡੀ ਪੁਲਿਸ ਤੇ ਐਂਟੀ ਕਰਪਸ਼ਨ ਜਿਹੇ ਇਦਾਰੇ ਆਪਣੀ ਸਾਖ ਗਵਾ ਕੇ ਮਦਾਰੀ ਦਾ ਬਾਂਦਰ ਬਣੀ ਖਲੋਤੀ ਹੈ। ਮਦਾਰੀ ਜਿਵੇਂ ਡੁੱਬ ਡੁੱਬ ਜਾਂਦਾ ਹੈ, ਇਹ ਬਾਂਦਰ ਹਾਰ ਨੱਚਣਾ ਸ਼ੁਰੂ ਕਰ ਦਿੰਦੇ ਨੇ। ਇਹ ਨਾਚ ਕੋਈ ਫਖਰ ਦੀ ਗੱਲ ਨਹੀਂ ਬਲਕਿ ਅਜਿਹਾ ਤਮਾਸ਼ਾ ਹੈ ਜਿਹੜਾ ਲਾਂਤਾਂ ਦੀ ਖੇਹ ਬਣ ਕੇ ਸਾਡੇ ਇਦਾਰਿਆਂ ਦੀ ਬਦਨਾਮੀ ਬਣ ਰਿਹਾ ਹੈ। ਜਾਂ ਤਾਂ ਐਂਟੀ ਕਰਪਸ਼ਨ ਜਿਹੇ ਇਦਾਰਿਆਂ ਨੂੰ ਬੰਦ ਕਰ ਦਿਓ ਜਾਂ ਫਿਰ ਇਹਨਾਂ ਦੇ ਹਰ ਦਫ਼ਤਰ ਉੱਤੇ ਬੋਰਡ ਲਾ ਦਿਓ ਕਿ ਬਦਮਾਸ਼ ਕਿਰਾਏ ਉੱਤੇ ਦਸਤਿਆਬ ਨੇ ਤਾਂ ਜੇ ਹਕੂਮਤ 'ਚ ਰਹਿਣ ਵਾਲਿਆਂ ਦੇ ਨਾਲ ਨਾਲ ਦੂਜੇ ਲੋਕ ਵੀ ਇਹਨਾਂ ਦੀ ਖਿਦਮਤ ਹਾਸਲ ਕਰ ਸਕਣ। ਅਖੀਰ 'ਤੇ ਮੈਂ ਇਹੋ ਕਹਾਂਗਾ ਕਿ ਅੱਜ ਅਸੀਂ ਅਜਿਹਾ ਵੇਲਾ ਵੇਖ ਰਹੇ ਹਾਂ ਜਿਹਦੇ ਵਿੱਚ ਸਾਡੇ ਮੋਹਤਬਰ ਇਦਾਰੇ ਆਪਣਾ ਵਕਾਰ ਗਵਾ ਕੇ ਕਿਸੇ ਤਗੜੇ ਚੌਧਰੀ ਦੇ ਕਮੀ ਦਾ ਕਿਰਦਾਰ ਅਦਾ ਕਰ ਰਹੇ ਨੇ। ਰੱਬ ਤਾਲਾ ਆਪਣੇ ਹਬੀਬ ਦੇ ਸਦਕੇ ਸਾਡੇ ਪਿਆਰੇ ਪਾਕਿਸਤਾਨ ਨੂੰ ਅਜਿਹੇ ਬਦਬਖਤਾਂ ਤੋਂ ਬਚਾਏ ਜਿਹੜੇ ਕਾਨੂੰਨ ਦੇ ਪਾਬੰਦ ਹੋਣ ਦੀ ਥਾਵੇਂ ਸ਼ਖਸੀਅਤ ਦੇ ਹੁਕਮਾਂ ਦੇ ਪਾਬੰਦ ਹੋਣ। ਇਜਾਜ਼ਤ ਦਿਓ, ਰੱਬ ਰੱਖਾ।